ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम। 13 ਅਪ੍ਰੈਲ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 135। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ, ਇਹ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਕੀ ਹੁੰਦਾ? ਇੱਕ ਤਾਂ ਤੇਲ ਜਿੱਥੇ ਤੁਹਾਨੂੰ ਪਤਾ ਖੂਹਾਂ 'ਚੋਂ ਨਿਕਲਦਾ, ਫਿਰ ਤੇਲ ਜਿੱਥੇ ਰਿਫਾਈਨ ਹੁੰਦਾ ਰਿਫਾਈਨਰੀਆਂ ਦੇ ਵਿੱਚ, ਜਿੱਥੇ ਕਰੂਡ ਆਇਲ ਦੇ ਵਿੱਚੋਂ ਡੀਜ਼ਲ ਪੈਟਰੋਲ ਇਕੱਠਾ ਬਣਦਾ, ਉਹਨਾਂ ਨੂੰ ਜ਼ਾਹਿਰ ਹੈ ਰਿਫਾਈਨਰੀ ਕਹਿੰਦੇ ਨੇ। ਫਿਰ ਰਿਫਾਈਨਰੀ ਤੋਂ ਜਿਹੜਾ ਥੋਕ ਦੇ ਵਿੱਚ ਤੇਲ ਚੁੱਕਦੇ ਨੇ ਉਹਨਾਂ ਨੂੰ ਪੈਟਰੋਲੀਅਮ ਕੰਪਨੀਆਂ ਕਹਿੰਦੇ ਨੇ, ਪੈਟਰੋਲੀਅਮ ਮਾਰਕੀਟਿੰਗ ਕੰਪਨੀਜ਼ ਕਹਿੰਦੇ ਨੇ। ਫਿਰ ਅੱਗੇ ਜਿਹੜੇ ਪੈਟਰੋਲ ਪੰਪਸ ਨੇ ਉਹਨਾਂ ਨੂੰ ਪੈਟਰੋਲੀਅਮ ਡੀਲਰਸ ਕਹਿੰਦੇ ਨੇ। ਇਹ ਜਿੰਨੇ ਵੀ ਪੈਟਰੋਲ ਪੰਪ ਨੇ ਇਹ ਡੀਲਰਸ ਨੇ, ਕਿਉਂਕਿ ਆਖਰ 'ਤੇ ਤੇਲ ਇਹਨਾਂ ਕੋਲ ਆਉਂਦਾ ਅਤੇ ਇਹ ਤੁਹਾਨੂੰ ਵੇਚਦੇ ਨੇ। ਇਹ ਦੂਸਰੇ ਲਫ਼ਜ਼ਾਂ ਦੇ ਵਿੱਚ ਜਦੋਂ ਤੁਸੀਂ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਕਹਿੰਦੇ ਹੋ ਤਾਂ ਇਹਦਾ ਮਤਲਬ ਇਹ ਹੀ ਹੈ ਕਿ ਪੈਟਰੋਲ ਪੰਪ ਐਸੋਸੀਏਸ਼ਨ। ਇਹ ਜਿਹੜੇ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਦੇ ਸਦਰ ਨੇ ਉਹਨਾਂ ਨੇ ਇੱਕ ਬੜਾ ਖੜਕਾ ਕੇ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਇਜਾਜ਼ਤ ਦਿੱਤੀ ਜਾਏ ਤਾਂ ਮੈਂ ਪੂਰੇ ਪਾਕਿਸਤਾਨ 'ਚ ਪੈਟਰੋਲ ਜਿਹੜਾ 200 ਰੁਪਏ ਫੀ ਲੀਟਰ ਫਰਾਹਮ ਕਰ ਸਕਦਾ। ਅੱਛਾ ਜੀ। ਉਹ ਕਹਿੰਦੇ ਨੇ ਕਿ ਅਸਿਸਟੈਂਟ ਕਮਿਸ਼ਨਰ ਪੰਪ ਦੇ ਕੋਲੋਂ ਪਤਾ ਲੈਂਦੇ ਨੇ। ਬਲੋਚਿਸਤਾਨ 'ਚ ਉਹੀ ਪੈਟਰੋਲ 200 ਰੁਪਏ ਫਰੋਖਤ ਹੋ ਰਿਹਾ ਹੈ ਅਤੇ ਕਈ ਜਗ੍ਹਾ ਦੇ ਉੱਤੇ ਉਹ 500 ਰੁਪਏ ਵੇਚਿਆ ਜਾ ਰਿਹਾ। ਕੀ ਪਾਕਿਸਤਾਨ ਅਲੱਗ-ਅਲੱਗ ਮੁਲਕਾਂ ਦੇ ਵਿੱਚ ਤਕਸੀਮ ਹੈ? ਕਿ ਬਲੋਚਿਸਤਾਨ ਪਾਕਿਸਤਾਨ ਨਹੀਂ ਹੈ? ਇਹ ਹਕੂਮਤ ਦੀ ਜ਼ਿੰਮੇਵਾਰੀ ਹੈ ਕਿ ਇਹ ਹਰ ਜਗ੍ਹਾ ਦੇ ਉੱਤੇ ਤੇਲ ਜਿਹੜਾ ਫੇਅਰ ਕੀਮਤ ਦੇ ਉੱਤੇ ਵਿਕੇ। ਉਹਨਾਂ ਨੇ ਕਿਹਾ ਇਹ ਸਾਰਾ ਕੁਝ ਡਰਾਮੇਬਾਜ਼ੀ ਹੁਣ ਅਸੀਂ ਨਹੀਂ ਚੱਲਣ ਦਿਆਂਗੇ, ਅਸੀਂ ਇਹਦੇ ਖਿਲਾਫ ਆਵਾਜ਼ ਚੁੱਕਾਂਗੇ ਔਰ ਹੜਤਾਲ ਕਰਨੀ ਪਈ ਤੇ ਇਹ ਵੀ ਕਰਾਂਗੇ। ਅੱਛਾ, ਇਹ ਹੁਣ ਜਿਹੜੀ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਹੈ ਇਹ ਦੱਸਣਾ ਇਹ ਚਾਹ ਰਹੀ ਹੈ ਕਿ ਸਾਡੇ ਕੋਲੋਂ ਭੱਤੇ ਲਏ ਜਾ ਰਹੇ ਨੇ, ਸਾਨੂੰ ਮਜਬੂਰ ਕੀਤਾ ਜਾ ਰਿਹਾ। ਅੱਛਾ, ਤੇਲ ਕਿਉਂਕਿ ਇੱਕ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ ਔਰ ਇਹਦੀ ਕੁਆਂਟਿਟੀ ਵੀ ਬਹੁਤ ਜ਼ਿਆਦਾ ਇਸਤੇਮਾਲ ਹੁੰਦੀ ਹੈ ਔਰ ਵਿਕਦਾ ਹੈ, ਹਰ ਚੀਜ਼ ਦੇ ਵਿੱਚ ਚਾਹੀਦਾ ਹੈ। ਅਤੇ ਇਹ ਤੁਸੀਂ ਵੇਖ ਹੀ ਲਿਆ ਕਿ ਕੱਲ੍ਹ ਪਰਸੋਂ ਇੱਕ ਸਟੋਰੀ ਆਈ ਸੀ ਸਾਹਮਣੇ ਕਿ 170 ਰੁਪਏ ਐਕਸਟਰਾ ਚਾਰਜ ਕੀਤੇ ਫੀ ਲੀਟਰ। ਹਾਂਜੀ, 170 ਰੁਪਏ ਐਕਸਟਰਾ ਚਾਰਜ ਕੀਤੇ ਫੀ ਲੀਟਰ। ਕੱਲ੍ਹ ਵੀ ਅਸੀਂ ਤੁਹਾਡੇ ਸਾਹਮਣੇ ਗੱਲ ਰੱਖੀ ਸੀ ਡੀਜ਼ਲ ਦੇ ਵਿੱਚ ਔਰ ਆਖਿਆ ਕਿ ਫਾਰਮੂਲਾ ਸਾਡੇ ਕੋਲੋਂ ਗਲਤ ਕੈਲਕੂਲੇਟ ਹੋ ਗਿਆ ਸੀ। ਅਤੇ ਹੁਣ ਡੀਲਰ ਐਸੋਸੀਏਸ਼ਨ ਕਹਿੰਦੀ ਹੈ ਵੀ ਤੇਲ ਅਸੀਂ ਸਸਤਾ ਵੇਚ ਸਕਦੇ ਹਾਂ, ਪੂਰੇ ਪਾਕਿਸਤਾਨ ਦੇ ਵਿੱਚ ਮਹਿੰਗਾ ਵੇਚਿਆ ਜਾ ਰਿਹਾ, ਮਤਲਬ ਕਿ ਇੱਥੋਂ ਭੱਤੇ ਲਏ ਜਾ ਰਹੇ ਨੇ ਔਰ ਇਹਦੇ ਵਿੱਚ ਬਦਮਾਸ਼ੀ ਕੀਤੀ ਜਾ ਰਹੀ ਹੈ ਔਰ ਕਰਪਸ਼ਨ ਕੀਤੀ ਜਾ ਰਹੀ ਹੈ। ਇੱਥੋਂ ਤੁਸੀਂ ਹਾਲਾਤ ਖੁਦ ਹੀ ਸਮਝ ਲਓ ਵੀ ਅਸੀਂ ਪੂਰੀ ਦੁਨੀਆ ਦੀ ਸਿਕਿਉਰਿਟੀ ਔਰ ਦੂਸਰੇ ਮਾਮਲਾਤ ਵੱਲ 'ਤੇ ਤੁਰੇ ਫਿਰਦੇ ਹਾਂ। ਆਪਣੇ ਮੁਲਕ ਦੇ ਵਿੱਚ ਅਸੀਂ ਪੈਟਰੋਲ ਪੰਪਾਂ ਨੂੰ ਭੱਤੇ ਕੋਲੋਂ ਨਹੀਂ ਬਚਾ ਸਕਦੇ। ਉੱਥੇ ਅਸਿਸਟੈਂਟ ਕਮਿਸ਼ਨਰ ਤੋਂ ਲੈ ਕੇ ਜਿਹਦਾ ਵੀ ਜ਼ੋਰ ਚੱਲਦਾ ਉੱਥੋਂ ਪਤਾ ਲੈ ਰਹੇ ਨੇ। ਅੱਗੇ ਚੱਲਨੇ ਜੀ, ਅਗਲੀ ਖਬਰ ਲਾਓ। ਅਗਲੀ ਖਬਰ ਹਮੇਸ਼ਾ ਦੀ ਤਰ੍ਹਾਂ ਕਿਸਾਨ ਇੱਕ ਵਾਰੀ ਫਿਰ ਲੁੱਟ ਗਿਆ। ਗੰਦਮ ਇਸ ਵੇਲੇ ਵਿਕ ਰਹੀ ਹੈ 2800 ਰੁਪਏ ਮਣ, ਕਿਤੇ 3000, 3100 ਜਾਂ 3200 ਨੂੰ ਵੀ ਕੁਝ ਸ਼ਹਿਰਾਂ ਦੇ ਵਿੱਚ, ਕੁਝ ਇਲਾਕਿਆਂ 'ਚ, ਲੇਕਿਨ ਦੂਰ ਦਰਾਜ਼ ਦੇ ਇਲਾਕਿਆਂ 'ਚ 2600 ਜਾਂ 2800 ਰੁਪਏ ਮਣ ਵਿਕ ਰਹੀ ਹੈ। ਹੁਣ ਤੁਹਾਨੂੰ ਪਿਛਲੀ ਵਾਰੀ ਵੀ ਯਾਦ ਹੈ ਕਿ 2200 ਰੁਪਏ ਮਣ ਗੰਦਮ ਜਿਹੜੀ ਹੈ ਉਹ ਕਿਸਾਨ ਦੇ ਕੋਲੋਂ ਖਰੀਦੀ ਗਈ ਸੀ ਅਤੇ ਬਾਅਦ ਦੇ ਵਿੱਚ ਗੰਦਮ 4000 ਮਣ ਤੋਂ ਥੱਲੇ ਕਦੀ ਵੀ ਨਾ ਵਿਕੀ। ਹੁਣ ਵੀ ਇੰਝ ਹੀ ਹੋਣਾ। ਇਹ ਜਿਹੜੀ ਕਣਕ 2800 ਰੁਪਏ ਵਿਕ ਰਹੀ ਹੈ ਇਹ ਵਿੱਚ ਸਾਹੂਕਾਰ ਨੇ ਜਿਸ ਵੇਲੇ ਪੈਣਾ ਹੈ, ਮਿਡਲਮੈਨ ਨੇ ਵਿੱਚ ਪੈਣਾ ਹੈ, ਠੇਕੇਦਾਰਾਂ ਨੇ ਵਿੱਚ ਪੈਣਾ ਹੈ, ਹਕੂਮਤ ਦੇ ਆਪਣੇ ਅੱਲੇ ਤਲੱਲਿਆਂ ਨੇ ਜਿਸ ਵੇਲੇ ਵਿੱਚ ਪੈਣਾ ਹੈ ਅਤੇ ਉਹਨਾਂ ਨੇ ਇਸੇ ਕਣਕ ਨੂੰ 5200, 5500, 6000 ਰੁਪਏ ਦੇ ਉੱਤੇ ਵੇਚਣਾ ਅਤੇ ਖਰੀਦਣਾ ਹੈ। ਹੁਣ ਕਿਸਾਨ ਇੱਕ ਵਾਰੀ ਫਿਰ ਮਾਰਿਆ ਗਿਆ। ਹਰ ਵਾਰੀ ਭਾਵੇਂ ਗੰਨੇ ਦੀ ਕਾਸ਼ਤ ਹੋਵੇ ਅਤੇ ਉਦੋਂ ਵੀ ਕਿਸਾਨ ਨੂੰ ਨਾ ਮੁੱਲ ਪੂਰਾ ਦਿੰਦੇ ਨੇ ਅਤੇ ਨਾ ਉਹਨਾਂ ਦੀ ਮਿੱਲ ਟਾਈਮ 'ਤੇ ਚਲਾਉਂਦੇ ਨੇ, ਉਦੋਂ ਵੀ ਕਿਸਾਨ ਨਾਲੇ ਧੱਕਾ ਕਰਦੇ ਨੇ। ਅਤੇ ਕਣਕ ਹੋਵੇ ਤੇ ਉਹ ਤੁਹਾਡੇ ਸਾਹਮਣੇ ਪਿਛਲੇ ਸਾਲ ਵੀ ਕੀ ਕੀਤਾ, ਉਸ ਤੋਂ ਪਿਛਲੇ ਸਾਲ ਵੀ ਕੀ ਕੀਤਾ, ਉਦੋਂ ਵੀ ਇਹ ਕੰਮ ਕਰਦੇ ਨੇ। ਮਤਲਬ ਕਿ ਆ ਜਾ ਕੇ ਸ਼ਾਮਤ ਜਿਹੜੀ ਹੈ ਉਹ ਕਿਸਾਨਾਂ ਦੀ ਹੈ। ਇੱਕ ਪਾਸੇ ਕਿਸਾਨਾਂ ਦੀ ਹੈ, ਦੂਜੇ ਪਾਸੇ ਮਜ਼ਦੂਰਾਂ ਦੀ। ਉਹ ਵੀ ਤੁਹਾਨੂੰ ਦੱਸਣੇ ਵੀ ਕਿਸ ਤਰ੍ਹਾਂ ਹੈ। ਮਤਲਬ ਮਾੜਾ ਬੰਦਾ ਜਿਹੜਾ ਹੈ ਉਹਨੂੰ ਫੇਂਕ ਕੇ ਰੱਖ ਦਿੱਤਾ ਇਸ ਗਵਰਨਮੈਂਟ ਨੇ। ਔਰ ਗੱਲਾਂ ਇਹਨਾਂ ਦੀਆਂ ਸੁਣੋ ਅਤੇ ਇੰਝ ਲੱਗਦਾ ਹੈ ਵੀ ਜਿਵੇਂ ਅਸੀਂ ਸੁਪਰ ਪਾਵਰ ਬਣ ਗਏ ਜਾਂ ਬਣਨ ਵਾਲੇ ਹਾਂ। ਔਰ ਟਾਊਟ ਸਾਫੀਆਂ ਦੀਆਂ ਗੱਲਾਂ ਸੁਣੋ ਅਤੇ ਇੰਝ ਲੱਗਦਾ ਵੀ ਜਿਵੇਂ ਪਾਕਿਸਤਾਨ ਦੀਆਂ ਜਿੰਨੀਆਂ ਵੀ ਨਹਿਰਾਂ ਨੇ ਉੱਥੋਂ ਜਾ ਕੇ ਹੁਣ ਅਗਰ ਡੱਬਾ ਭਰੋਗੇ ਤਾਂ ਉਹ ਦੁੱਧ ਦੀਆਂ ਵਗਣ ਰਹੀਆਂ ਨੇ, ਪਾਣੀ ਦੀਆਂ ਨਹੀਂ ਵਗਦੀਆਂ। ਖੈਰ ਇਸ ਵੇਲੇ ਤਾਂ ਪਾਣੀ ਦੀਆਂ ਵੀ ਨਹੀਂ ਵਗਣ ਰਹੀਆਂ ਕਿਉਂਕਿ ਇੰਡੀਆ ਨੇ ਕਈ ਜਗ੍ਹਾ 'ਤੇ ਸਾਡਾ ਪਾਣੀ ਡੱਕ ਛੱਡਿਆ। ਸਾਡੇ DG ISPR ਸਾਹਿਬ ਨੇ ਆਖਿਆ ਸੀ ਵੀ ਉਹ ਸਾਡਾ ਪਾਣੀ ਡੱਕਣਗੇ, ਅਸੀਂ ਉਹਨਾਂ ਦੀ ਸਾਂਸ ਰੋਕ ਦਿਆਂਗੇ, ਅਸੀਂ ਉਹਨਾਂ ਦਾ ਸਾਹ ਡੱਕ ਦਿਆਂਗੇ, ਲੇਕਿਨ ਉਹ ਕੋਈ ਸ਼ੈ ਵੀ ਨਹੀਂ ਡੱਕੀ ਗਈ, ਸਾਡਾ ਪਾਣੀ ਜ਼ਰੂਰ ਡੱਕਿਆ ਗਿਆ। ਅੱਛਾ ਜੀ, ਅੱਗੇ ਚੱਲਨੇ ਤੁਹਾਡੇ ਸਾਹਮਣੇ ਰੱਖਣੇ ਖਬਰ ਜਿਹੜੀ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਹੈਲੀਕਾਪਟਰ ਸਰਵਿਸ ਤੁਹਾਨੂੰ ਯਾਦ ਹੈ ਔਰ ਉਹਦੇ ਨਾਲ ਜਹਾਜ਼ ਸਰਵਿਸ ਜਿਹੜੀ ਸੀ, ਲੇਕਿਨ ਲੋਕੀ ਦੂਰ ਦਰਾਜ਼ ਜਿਹੜੇ ਇਲਾਕੇ ਨੇ ਉੱਥੇ ਲੋਕੀ ਇਸ ਵੇਲੇ ਮਜਬੂਰ ਨੇ ਕਿ ਉਹ ਪੈਦਲ ਮਈਤਾਂ ਜਿਹੜੀਆਂ ਨੇ ਉਹ ਕਈ ਕਿਲੋਮੀਟਰ, ਕਈ ਮੀਲ ਜਿਹੜਾ ਉਹ ਦੂਰ ਦਰਾਜ਼ ਦੇ ਇਲਾਕਿਆਂ ਦੇ ਵਿੱਚ ਲੈ ਕੇ ਤੁਰਨ 'ਤੇ ਜਾਂ ਉਹਨਾਂ ਨੂੰ ਸ਼ਿਫਟ ਕਰਨ 'ਤੇ ਮਜਬੂਰ ਨੇ।
चिंगची ते पता नहीं किहड़ी शै दे उत्ते लोकी गधा गाड़ियां ते पता नहीं किहड़ी शै दे उत्ते मैयत जिहड़ी है उहनूं एक जगह तो दूसरी जगह लैके जाण दे उत्ते मजबूर ने। हुकूमत ऐलान तो इहो जिहा करदी है लेकिन लोकां दे कोल जिहड़ी ग्राउंड ते फैसिलिटी है इश्तिहार ते आ जांदे ने, जिस तरह कि अजकल पैट्रोल दी सबसिडी दे इश्तिहार आ रहे ने, लेकिन पैट्रोल दी सबसिडी हजे तक किसी एक बंदे नूं भी पाकिस्तान दे विच लब्भी नहीं, लेकिन इश्तिहार पिछले एक हफ्ते तो दे के अखबारां नूं तत्ता कर छड़िया। अगे चलने, शालीमार एक्सप्रैस एक बारी फिर हादसे का शिकार हो गई है। ट्रेन की बोगी फारूकाबाद और शेखुपुरा के दरमियान पटड़ी तो उतर गई है। ये कल परसों भी तुहानूं पता 3 बोगियां जिहड़ियां ने वो उत्थे सिंध दे विच उतरियां सी, 3 सन या शायद ज़्यादा सन, बहरहाल ट्रेन दीयां बोगियां सिंध दे विच उतरियां सन। उन्होंने बेचारिਆਂ ਨੂੰ सारा दिन गुजरन के बाद ना बोगियां ट्रेन उतों रेलवे लाइन तो चुकियां गईयां, ना लोगों को कढ़िया गया, ना उत्थे कोई किसी किस्म की सहूलत प्रोवाइड की गई। हुण शेखुपुरे दे लागे 3 बोगियां उतर गई ने। ये रेलवे जिहड़ी है वो तो अजकल इवें बनया भी जिवें लोगों ने गधा गाड़ी नूं कोई पुराना खोता रेहड़ी नूं कोई टायर पाया होवे जिहड़ा दूजे दिन निकल जाए या कोई मसला बन जाए। चलो वो गल तो समझ आती है, बट इन्नियां सवारियां उहदे विच ट्रेन दे, जाहिर है जदों बोगियां उतरदियां ने तो लोकी फिर सट्टां वजदियां ने, लोकी मरदे भी ने। लेकिन इस वेले कोई एक महकमा तो है नहीं जिहदा इहो जिहा हाल है जिहड़ा असीं तुहाडे सामने कोई गिला करिए या कोई एक्सपैक्ट करिए कि किसी तरीके नाल हुकूमत जिहड़ी है उहदे कंन ते जूं रिंगे और इस मामले नूं वो बेहतर करे। अच्छा अग्गों सुन लो, पार्टी गेट वाक़े दे विच याद होएगा तुहानूं कि एक माँ, एक उहदे कुछड़ जिहड़ी बच्ची सी 2 साल दी वो, और एक उहदे पेट दे विच क्योंकि माँ हामला सी, वो 3 जानां गटर दे विच डुब के मर गईयां सन। ते ऐन उस वेले उस खातून दे शौहर नूं पुलिस ने लिजा के ते छित्तर मारे सन नंगियां करके। वो तुहानूं वाक़या याद होएगा। मरीम साहबा ने उस तो बाद ड्रामा कीता सी, झूठी प्रैस कॉन्फ्रेंस कीती सी और उस तो बाद पैसे दे के ते वो सारा केस फारग कर दिता सी, तुहानूं सारा याद होएगा। हुण उत्थे दोबारा तामीराती काम दे दौरान क्रेन दे अमले की गफलत की वजह तो दीवार डिगी जिहदे नाल 38 साला राहगीर जिहड़ा वो जान की बाजी हार गया। हुण उत्थे ये पता लगा है कि उत्थे जिहड़ियां अपॉइंटमेंटां होईयां ने उहदे विच मरीम साहबा दे जिहड़े रिश्तेदार इत्थों तक लोकी इल्ज़ाम लगा रहे हैं कि जुनेद सफदर साहब ने भी किसी की सिफारिश करके उत्थे किसी नूं एडमिनिस्ट्रेटर भर्ती करवाया होया और जिन्हां दी गफलत की वजह तो सारा काम हो रहा है। जाहिर है उस एक बंदे की सारी गफलत तो नहीं होनी, ये कई लोग इन्वॉल्व होने ने, पूरा एक प्रोसैस है जिहड़ा इन्वॉल्व है। लेकिन उत्थों लोकी ये भी शिकायत कर रहे हैं, सानूं राबता करके सानूं मटीरियल तस्वीर डॉकूमेंट्स भेज रहे हैं कि आ वेखो अपॉइंटमेंट जिहड़ी खसूसी तौर पर इस जगह के उत्ते करवाई गई और ये पिछे जुनेद सफदर साहब का नाम ही आ रहा है कि उन्हां दे कहण दे उत्ते अपॉइंटमेंट हुई। जाहिर है इल्ज़ामात ने, इन्हां दी तफ्तीश होने की जरूरत है। अगे जिहड़ी है वो बड़ी दर्दनाक स्टोरी है सारी। तुहानूं पता है कि पनाहगाह जिहड़ी है जिहड़ी गरीबां वास्ते इमरान खान साहब ने बनाई सी, कल तो तुहानूं मैं दस रहा सी, तो तुहानूं हो सकदा यकीन आया होवे मेरियां गल्लां ते कि नहीं, लेकिन अज वो लोग जिहड़े इन्हां पनाहगाहां नूं खुद अपने हत्थां नाल ढाह रहे सन, गौर नाल सुणनी तुसीं गल, वो लोग मजदूर जिन्हां नूं मजदूरी ते रखिया इस पनाहगाह नूं ढाउण वास्ते, वो की कहण डए ने, वो किहड़ी गल करन डए ने। वो आगा सरवर साहब ने उन्हां दे जाके इंटरव्यू कीते ने, शाबाश एक ते आगा सरवर नूं बहुत उमदा इंटरव्यू कीते ने, बड़ी अच्छी जगह ते जाके उन्होंने किहड़ी गल कीती है वो जरा सुन लो। वो आंदे ने भी असीं ते आप इत्थे रहिंदे हैं, वो आंदे ने भी असीं एक आंदा मैं जड़ां वाले तो आया, एक कहंदा मैं फलाने शहर तो आया, मेरे कोल मजदूरी जदों नहीं हुंदी या मैं मजदूरी करदा भी हाँ तो मैं रात नूं इत्थे सौना है, तो हुण इहनूं मैं ढा रहा अपने हत्थां नाल क्योंकि हुकूमत ने मैनूं मजदूरी ते रखिया है, तो मैं हुण कित्थे सोवांगा, मैनूं कोई पता नहीं। ऐ सुनो, गरीबों के लिए थी, अभी हम बहुत ही तकलीफ में हैं, अभी रहाइश नहीं है हमारे पास। आप कह रहे हैं कि आपके पास अभी रिहाइश नहीं है। आप पनाहगाह में पहले गुजारा कर रहे हैं। हाँ जी, और आपके ग्लव्स हेलमेट को देख के लग रहा है आप इसी कंस्ट्रक्शन में काम कर रहे हैं। यही काम कर रहे हैं। ये आप अंदाजा लगा रहे हैं। क्या नाम है आपका? मोहम्मद रमजान। रमजान भाई ये बात कर रहे हैं, मैं जड़ावाला से हूँ, मैं यहाँ पे काम करने के लिए आया हूँ, लेकिन मुझे इतनी तकलीफ हुई है कि पनाहगाह तोड़ दिया गया क्योंकि मैं यहीं पे रहता था, तो उसको तोड़ के सही किया है? नहीं, गलत किया। मुश्किलात आ रही हैं आपको? हाँ जी, आदमी इसी कंस्ट्रक्शन में काम कर रहा है, आप देख लें, ये ग्लव्स इन्होंने पहने होंगे, दिखाइए ग्लव्स। भाई जो मजदूर आदमी बाहर से आते हैं तो मजदूरी करने के लिए, ठीक है, वो तो रिहायशा करते हैं, खाना खाते हैं, रिहायश रात को सोते हैं, ठीक है, उन्होंने तोड़ दिया। अभी वो अभी मजदूर कभी इधर सोता है कभी किधर सोता है। सुन लिया जी, इस तो वड्डी तकलीफ की किसी बंदे वास्ते किहड़ी गल हो सकती है भी जिहड़ा थां उन्होंने अपने रहण वास्ते या जिथे वो रहिंदे होण हुकूमत ने उन्होंने बना के दिता होवे उसे थां नूं वो ढा रहे ने और उन्होंने पता है भी ये छत सी जिहदे थल्ले आके मैं लुक जांदा सां, रह जांदा सां, अज मेरे कोलों खोली गई। एक होर मजदूर आंदा है भी सानूं पुलां नाल की इत्थे पुल बनाउणे ने ते पता नहीं की कुछ बनाउणा, साडे ते जिहड़ी छत सी वो साडे कोलों खो लई। ते इह सूरत हाल है कि इहो जिहा जुल्म करते हैं भी गरीब जिहड़े ने उन्हां दियां आवां लगणगीਆਂ। ज़ाहिर है ये इस तरह तो नहीं हो सकता भी इन्हां लोकां दियां जिहड़ियां आवां ने वो ना लगन। अगे एक होर स्कैंडल आ गया नवां, वो ये आ गया कि जी अज़मा बुखारी दे करीबी लोग
ਤੇ ਅਤਾਤ ਤਾਰੜ ਸਾਹਿਬ ਦੇ ਕਰੀਬੀ ਲੋਕ। ਜ਼ਾਹਿਰ ਹੈ ਇਲਜ਼ਾਮਾਤ ਨੇ, ਦੁਬਾਰਾ ਮੈਂ ਕਿਹਾ ਇਹਨਾਂ ਦੀ ਜਿਹੜੀ ਵੀ ਇਨਕੁਆਇਰੀ ਹੋਣੀ ਚਾਹੀਦੀ ਹੈ। ਇਹ ਕਰੀਬੀ ਲੋਕ ਜਿਹੜੇ ਨੇ ਇਹਨਾਂ ਨੂੰ ਲੁੱਟ ਲਿਆ ਗਿਆ। ਕਿਹਾ ਗਿਆ ਕਿ ਅਜ਼ਮਾ ਬੁਖਾਰੀ ਦੇ ਘਰ ਇੱਕ AC ਗਿਫਟ ਕਰਨਾ, ਅਤਾਤ ਤਾਰੜ ਸਾਹਿਬ ਦੇ ਘਰ 2 ਫਰਿੱਜ ਭੇਜਣੇ ਨੇ ਤੇ ਤੁਹਾਨੂੰ ਪੱਕੀ ਨੌਕਰੀ ਲਵਾ ਦੇਵਾਂਗੇ। ਇਹ ਨੂਨ ਲੀਗ ਦੇ ਜਿਹੜੇ ਪਟਵਾਰੀ ਨੇ ਉਹਨਾਂ ਨੇ ਇਹ ਝਾਂਸਾ ਦੇ ਕੇ ਇੱਕ ਗਰੀਬ ਮਾਂ ਨੂੰ ਲੁੱਟ ਲਿਆ। ਉਹ ਮਾਂ ਕੀ ਕਹਿੰਦੀ ਹੈ ਇਹ ਜ਼ਰਾ ਸੁਣੋ। ਸੀ ਨਾ ਉਜ਼ਮਾ ਬੁਖਾਰੀ ਨੇ ਗਿਫਟ ਮੰਗਿਆ, ਤੁਹਾਡੇ ਬੱਚੇ ਦੀ ਨੌਕਰੀ ਪੱਕੀ, ਤੁਹਾਡਾ ਲੋਨ ਪੱਕਾ ਹੋ ਗਿਆ ਤੇ ਤੁਸੀਂ ਨਾ AC ਉਹ ਮੰਗਦੀ ਹੈ। ਮੈਂ ਕਿਹਾ ਨਵਾਜ਼ ਸਾਡੇ ਕੋਲ ਇੰਨੇ ਪੈਸੇ ਨਹੀਂ, ਅਸੀਂ ਕਿਵੇਂ ਕਿਸ਼ਤ ਦਾਂਗੇ? ਕਹਿੰਦੇ ਕੱਲ ਤੁਹਾਨੂੰ ਲੋਨ ਮਿਲ ਜਾਣਾ 3.25 ਕਰੋੜ ਦਾ। ਮੈਂ ਕਿਹਾ ਅਸੀਂ ਇੰਨੀਆਂ ਕਿਸ਼ਤਾਂ ਕਿਵੇਂ ਦਾਂਗੇ, ਅਸੀਂ ਗਰੀਬ ਬੰਦੇ ਆ। ਕਹਿੰਦਾ ਨਹੀਂ ਮੈਂ ਕਿਸ਼ਤਾਂ ਮਾਫ ਕਰਾਉਣੀਆਂ, ਇੱਕ ਡਾਇਰੈਕਟਰ ਨੂੰ 1,25,000 ਦਾ ਮੋਬਾਈਲ ਦੇਣਾ। ਮੈਂ ਕਿਹਾ ਇੰਨਾ? ਆਂਦਾ ਇੱਕ ਨੇ 7 ਲੱਖ ਰੁਪਏ ਦਾ ਉਹਨੂੰ ਦਿੱਤਾ ਗਿਫਟ ਤੇ ਮਾਂ ਜੀ ਆ ਤੇ ਕੁਛ ਵੀ ਨਹੀਂ, 1,25,000। ਮੈਂ ਚਲੋ ਮੰਨ ਗਈ ਉਹਦੀ, ਮੈਨੂੰ ਨਾ ਦੱਸਿਆ ਇਸ ਨੂੰ। ਮੈਂ ਨਾ ਲੈ ਆਤੀਆਂ ਚੀਜ਼ਾਂ, AC ਵੀ ਲੈਤਾ, ਫਿਰ ਫਰਿੱਜਾਂ ਵੀ 3-4 ਮੋਬਾਈਲ ਵੀ ਲੈ ਦਿੱਤੇ। ਤੁਸੀਂ ਉਜ਼ਮਾ ਬੁਖਾਰੀ ਸਾਹਿਬ ਵਾਸਤੇ ਲਿੱਤਾ? ਹਾਂਜੀ, ਇਹ ਫ੍ਰਿਜ ਦਾ ਤਾਰੜ ਦੇ ਦਫ਼ਤਰ ਲਈ ਤੇ ਘਰ ਵਾਸਤੇ। ਫ੍ਰਿਜ ਲੈ ਕੇ ਦਿੱਤਾ? ਹਾਂਜੀ, 2 ਅਕਬਾਲ ਕੋ ਇੱਥੇ ਸਾਰੇ ਸਾਡੇ ਕੋਲ ਕਾਗਜ਼ ਮੌਜੂਦ ਨੇ। ਸੁਣ ਲਿਆ ਜੀ। ਉਹ ਕਹਿੰਦੇ ਨੇ ਕਿ ਸਾਡੇ ਕੋਲੋਂ ਇੰਜ ਰਿਸ਼ਵਤ ਮੰਗੀ ਹੈ ਕਿ ਫਲਾਣੇ ਦੇ ਘਰ ਦੇਣੀ ਹੈ ਤੇ ਸਾਨੂੰ ਲੁੱਟ ਲਿਆ। ਹੁਣ ਇਹ ਜ਼ਿੰਮੇਵਾਰੀ ਹੈ, ਜ਼ਿੰਮੇਵਾਰੀ ਇਹ ਬਣਦੀ ਹੈ ਨੂਨ ਲੀਗ ਦੀ ਔਰ ਇਹਨਾਂ ਦੀ ਲੀਡਰਸ਼ਿਪ ਦੀ। ਭਾਵੇਂ ਫਾਰਮ 47 ਤੇ ਆਏ ਨੇ ਕਿ ਇਹ ਜਿਹੜੇ ਗਰੀਬ ਨੇ ਇਹਨਾਂ ਦਾ ਨੁਕਸਾਨ ਪੂਰਾ ਕਰਨ, ਕਿਉਂਕਿ ਇਹਨਾਂ ਦੀ ਨੱਕ ਦੇ ਥੱਲੇ ਇਹ ਸਾਰਾ ਕੁਝ ਹੋ ਰਿਹਾ ਹੈ। ਜਾਂ ਤੇ ਵਾਕਈ ਇਹਨਾਂ ਵਾਸਤੇ ਹੋ ਰਿਹਾ ਤੇ ਜਾਂ ਕੋਈ ਇਹਨਾਂ ਦਾ ਨਾਂ ਇਸਤੇਮਾਲ ਕਰ ਰਿਹਾ। ਦੋਨੋਂ ਸੂਰਤਾਂ ਦੇ ਵਿੱਚ ਇਹ ਬੜੀ ਘਟੀਆ ਹਰਕਤ ਹੈ ਜਿਹੜੀ ਹੋਈ ਹੈ ਔਰ ਗਰੀਬ ਲੋਕਾਂ ਨੂੰ ਲੁੱਟਿਆ ਜਾ ਰਿਹਾ। ਇਹਨਾਂ ਦਾ ਜਿਹੜਾ ਨੁਕਸਾਨ ਹੈ ਉਹ ਪੂਰਾ ਕਰਨਾ ਜ਼ਰੂਰੀ ਹੈ। ਅੱਗੇ ਇਹ ਕਰਾਚੀ ਦੇ ਵਿੱਚ ਇੱਕ ਡਕੈਤੀ ਹੋਈ ਹੈ। ਇੰਜ ਲੱਗਦਾ ਜਿਵੇਂ ਕੱਚੇ ਦੇ ਇਲਾਕੇ ਦੇ ਵਿੱਚ ਡਕੈਤੀ ਹੁੰਦੀ ਹੈ। ਮਤਲਬ ਇੱਕ ਪਾਸੇ ਅਸੀਂ ਸਾਊਦੀ ਅਰਬ ਦੇ ਵਿੱਚ ਜਾ ਕੇ ਸਿਕਿਉਰਿਟੀ ਪ੍ਰੋਵਾਈਡ ਕਰਨ ਲਈ ਆਪਣੇ ਜਹਾਜ਼ ਲਾ ਦਿੱਤੇ ਨੇ ਤੇ 13,000 ਉੱਥੇ ਫੌਜੀ ਅਪਾਇੰਟ ਕਰ ਦਿੱਤਾ ਹੈ। ਦੂਜੇ ਪਾਸੇ ਕਰਾਚੀ ਸ਼ਹਿਰ ਦੇ ਵਿੱਚ ਇੰਜ ਡਕੈਤੀ ਹੁੰਦੀ ਹੈ ਜਿਵੇਂ ਕੱਚੇ ਦਾ ਇਲਾਕਾ ਹੈ। ਮਤਲਬ ਨਾ ਕੋਈ ਇੱਥੇ ਪੁੱਛਣ ਵਾਲਾ ਹੈ, ਨਾ ਕੋਈ ਇੱਥੇ ਜਿਹੜਾ ਉਹ ਇੱਕ ਦੂਜੇ ਨਾਲ ਕੋਈ, ਮੇਰਾ ਮਤਲਬ ਹੈ ਕਿ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਪੁਲਿਸ ਵਾਲੇ ਜਿਹੜੇ ਨੇ ਉਹ ਆਪਣੇ ਕੰਮਾਂ ਨੂੰ ਲੱਗੇ ਨੇ, ਦੂਜੇ ਚੌਧਰੀ ਆਪਣੇ ਕੰਮਾਂ ਨੂੰ ਲੱਗੇ ਨੇ ਤੇ ਆਵਾਮ ਜਿਹੜੀ ਹੈ ਉਹਨੂੰ ਲੁੱਟਣ ਲੱਗੀ ਹੈ, ਜਿਹੜੀ ਵੀ ਮਾਫੀਆ ਜਿਹੜੀ ਵੀ ਟੱਕਰਦੀ। ਅੱਗੇ ਬੜੀ ਇੰਟਰਸਟਿੰਗ ਖਬਰ ਹੈ। ਯੂਗੰਡਾ ਦੇ ਸਦਰ ਦੇ ਪੁੱਤਰ ਨੇ, ਜਿਹੜਾ ਖੁਦ ਵੀ ਫੌਜ ਦਾ ਜਨਰਲ ਹੈ, ਉਹਨੇ ਤੁਰਕੀ ਨੂੰ ਇਹ ਆਖਿਆ ਵੀ ਇੱਕ ਤੇ ਤੁਰਕੀ ਦੀ ਕਿਸੇ ਖਾਤੂਨ ਦੀ ਤਸਵੀਰ ਉਹਨੇ ਜਾਰੀ ਕੀਤੀ ਹੈ ਸੋਸ਼ਲ ਮੀਡੀਆ ਤੇ। ਉਹਨੇ ਕਿਹਾ ਜੀ ਇੱਕ ਤੇ ਇਹ ਮੇਰੀ ਬੀਵੀ ਬਣੇ ਤੇ ਦੂਜਾ ਤੁਰਕੀ ਜਿਹੜਾ ਹੈ ਉਹ ਸਾਨੂੰ $1 ਅਰਬ ਦੇਵੇ। ਅਗਰ ਨਾ ਦਿੱਤਾ ਤੇ 30 ਦਿਨ ਦੇ ਅੰਦਰ ਅੰਦਰ ਜਿਹੜਾ ਅਸੀਂ ਯੂਗੰਡਾ ਦੇ ਵਿੱਚ ਤੁਰਕੀ ਦਾ ਸਫਾਰਤਖਾਨਾ ਹੈ ਉਹ ਬੰਦ ਕਰਕੇ ਸਫਾਰਤੀ ਅਮਲੇ ਨੂੰ ਇੱਥੋਂ ਕੱਢ ਦੇਣਾ ਹੈ। ਤੁਹਾਨੂੰ ਹੈਰਾਨੀ ਹੋ ਰਹੀ ਹੋਏਗੀ। ਉਹਨਾਂ ਦਾ ਕਹਿਣਾ ਇਹ ਹੈ ਕਿ ਇਹ ਡਾਲਰ ਮੈਂ ਇਸ ਲਈ ਮੰਗ ਰਿਹਾ ਕਿ ਅਸੀਂ ਸਾਡਾ ਮੁਆਵਜ਼ਾ ਹੈ ਜਿਹੜਾ ਯੂਗੰਡਾ ਦੀ ਫੌਜ ਜਿਹੜੀ ਹੈ ਉਹ ਲੜੀ ਹੈ ਔਰ ਉਹਨਾਂ ਨੇ ਜਾ ਕੇ ਫੌਜੀ ਖਿਦਮਾਤ ਸੋਮਾਲੀਆ ਦੇ ਵਿੱਚ ਅਦਾ ਕੀਤੀਆਂ ਨੇ। ਯੂਗੰਡਾ ਦੀ ਫੌਜ ਜਾ ਕੇ ਸੋਮਾਲੀਆ 'ਚ ਇਹਨਾਂ ਲਈ ਲੜਦੀ ਰਹੀ ਹੈ ਜਿਹਦੇ ਫਵਾਇਦ ਤੁਰਕੀ ਨੂੰ ਲੱਭੇ ਨੇ। ਉਹਨਾਂ ਨੂੰ ਬੰਦਰਗਾਹਾਂ ਲੱਭੀਆਂ ਨੇ, ਦੂਸਰੀਆਂ ਚੀਜ਼ਾਂ। ਤੇ ਸਾਨੂੰ ਜਿਹੜਾ ਹੁਣ ਮੈਨੂੰ ਇੱਕ ਬੀਵੀ ਵੀ ਤੁਰਕੀ ਵਾਲੇ ਦੇਣ ਤੇ ਨਾਲ $1 ਅਰਬ ਵੀ ਦੇਣ। ਇਹਦੇ ਜਵਾਨ ਕੋਈ ਚੰਗਾ ਨਿਕਲਿਆ, ਉਹਨੇ ਕਿਹਾ ਸਿੱਧਾ ਹੀ ਮੈਂ ਥੋੜ੍ਹੇ ਬਹੁਤ ਪੈਸੇ ਨਾ ਮੰਗੋ, ਸਿੱਧਾ $1 ਅਰਬ ਮੰਗੋ ਤੇ ਨਾਲ ਇੱਕ ਅਦਦ ਬੇਗਮ ਜਿਹੜੀ ਉਹ ਤੁਰਕੀ ਦੇ ਕੋਲੋਂ ਮੰਗੋ। ਹੁਣ ਵੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਰਕੀ ਵਾਲੇ ਕੀ ਕਰਦੇ ਨੇ। ਅਜੇ ਤੱਕ ਤੇ ਫਿਲਹਾਲ ਤੁਰਕੀ ਵਾਲੇ ਪਾਸਿਓਂ ਕੋਈ ਜਵਾਬ ਨਹੀਂ ਆਇਆ, ਲੇਕਿਨ ਇਹ ਉਹਨਾਂ ਦੇ ਸ਼ਾਇਦ ਆਰਮੀ ਚੀਫ ਨੇ, ਜਿਹੜੇ ਜਨਰਲ ਸਾਹਿਬ ਨੇ, ਫੌਜੀ ਸਰਬਰਾਹ ਨੇ। ਹਾਂਜੀ, ਇਹ ਆਰਮੀ ਚੀਫ ਨੇ ਜਿਨ੍ਹਾਂ ਨੇ ਇਹ ਬਿਆਨ ਠੋਕਿਆ ਯੂਗੰਡਾ ਤੋਂ। ਇਹ ਵੀ ਇੱਕ ਨਵੀਂ ਕਹਾਣੀ ਬਣ ਗਈ। ਇਹ ਵੀ ਦੇਖਣੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ। ਅੱਛਾ ਜੀ, ਹਸਨ ਅਯੂਬ ਸਾਹਿਬ ਨੇ ਫਰਮਾਇਆ ਕਿ ਆਸਿਮ ਮੁਨੀਰ ਸਾਹਿਬ ਪਿਛਲੇ 6 ਦਿਨ ਤੋਂ ਨਹੀਂ ਸੁੱਤੇ। ਹਾਂਜੀ, ਉਹ ਕਹਿੰਦੇ ਨੇ ਕਿ ਆਸਿਮ ਮੁਨੀਰ ਸਾਹਿਬ ਜਿਹੜੇ ਨੇ ਉਹ ਪਿਛਲਿਆਂ 6 ਦਿਨਾਂ ਤੋਂ ਨਹੀਂ ਸੁੱਤੇ। ਇਹ ਮੈਨੂੰ ਨਹੀਂ ਸਮਝ ਵੀ ਕਿਉਂ ਨਹੀਂ ਸੁੱਤੇ। ਮਤਲਬ ਠੀਕ ਹੈ ਕੰਮਕਾਰ ਕਰ ਰਹੇ ਹੋਣਗੇ, ਕਿਤੇ 2 ਘੰਟੇ ਅੱਖ ਲਾ ਹੀ ਲੈਂਦੇ। ਮੇਰਾ ਮਤਲਬ ਹੈ ਕਿ ਇੰਨਾ ਬੰਦਾ 6 ਦਿਨ ਨਾ ਸੁੱਤਾ ਹੋਵੇ ਤੇ ਮੇਰਾ ਮਤਲਬ ਕਿਸੇ ਥਾਂ ਦੇ ਵਿੱਚ ਕੋਈ ਗੱਡੀ ਛੱਡੀ ਨਾ ਮਾਰ ਦੇਣ ਜਾ ਕੇ। ਉੱਤੋਂ ਐਡਾ ਬਰੀਕ ਕੰਮ ਕਰਵਾ ਰਹੇ ਸਨ, ਆਪਣੇ ਵੱਲੋਂ ਮੁਜ਼ਾਕਰਾਤ ਕਰਵਾ ਰਹੇ ਸਨ ਤੇ ਉਹਦੇ 'ਚ ਤੇ ਬੰਦੇ ਨੂੰ 3 ਦਿਨ ਤੇ ਚਲੋ ਬੰਦਾ ਨਾ ਸੌਵੇਂ ਤੇ ਕੰਮ ਹੋ ਜਾਂਦਾ ਹੈ, ਚੱਲ ਜਾਂਦਾ ਹੈ। ਤੀਸਰੇ ਦਿਨ ਤੋਂ ਬਾਅਦ ਜਦੋਂ ਬੰਦਾ ਨਾ ਸੌਵੇਂ ਤੇ ਇਨਸਾਨ ਜਿਹੜਾ ਹੁੰਦਾ ਹੈ, ਮੈਂ ਆਮ ਇਨਸਾਨ ਦੀ ਗੱਲ ਕਰਦਾ ਤੇ ਇਨਸਾਨ ਜਿਹੜਾ ਉਹ 3 ਦਿਨ ਤੋਂ ਬਾਅਦ ਤੇ ਫਿਰ ਕੰਮ ਨਹੀਂ ਕਰ ਸਕਦਾ। ਹੁਣ ਜਾਂ ਤੇ ਇਹ ਕੋਈ ਜਿਨਸ਼ਨ ਨੇ ਸਰਕਾਰ ਕਿ 6 ਦਿਨ ਤੋਂ ਬਾਅਦ ਵੀ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਤੇ ਜਾਂ ਫਿਰ ਕੋਈ ਮਾਮਲਾ ਹੋ ਰਿਹਾ, ਮੈਨੂੰ ਨਹੀਂ ਪਤਾ ਹੈ ਤੇ ਹੁਣ ਰਾਵੀ ਦੱਸ ਸਕਦਾ ਹੈ। ਲੇਕਿਨ ਉਹਨਾਂ ਨੇ ਮਤਲਬ ਪਾਲਿਸ਼ ਮਾਰਨ ਦੀ ਫਿਰ ਬੰਦੇ ਜਿਹੜੇ ਨੇ ਉਹ ਬਹੁਤ ਹੀ ਇੰਤਹਾ ਕਰ ਦਿੰਦੇ ਨੇ। ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰ ਦਿੰਦੇ ਨੇ ਵੀ ਗੱਲ ਜਿਹੜੀ ਹੈ ਉਹ ਬਿਲਕੁਲ ਉਹੀ ਲੱਗਦਾ ਹੈ। ਇਹ ਹੁਣ ਮੈਨੂੰ ਇਹੀ ਲੱਗਦਾ ਵੀ ਜੇਦਾ ਜੀ ਦਾ ਕੁਸ਼ਤਾ ਕਿਤੇ ਅੱਜ ਇਹ ਰਾਵੀ ਨੇ ਖਾ ਲਿਆ ਤੇ ਬਹੁਤਾ ਖਾ ਲਿਆ। ਮਤਲਬ ਇਹ 6 ਦਿਨ ਦੀ ਜਗ੍ਹਾ 'ਤੇ ਮਸਾਲਾ ਥੋੜ੍ਹਾ ਜਿਹਾ ਘੱਟ ਰੱਖ ਦਿੰਦੇ ਤੇ ਮਸਾਲਾ ਇਹੋ ਜਿਹਾ ਰੱਖ ਦਿੰਦੇ ਵੀ 2 ਦਿਨ ਨਹੀਂ ਸੁੱਤੇ, 3 ਦਿਨ ਨਹੀਂ ਸੁੱਤੇ, 72 ਘੰਟੇ ਨਹੀਂ ਸੁੱਤੇ, ਕੋਈ ਚਲੋ ਗੱਲ ਬਣ ਜਾਂਦੀ। ਇਹਨਾਂ ਨੇ ਇਕੱਠਾ ਹੀ 6 ਦਿਨ ਰੱਖ ਦਿੱਤਾ, ਮਸਾਲਾ ਬਹੁਤਾ ਰੱਖ ਦਿੱਤਾ। ਹੁਣ ਲੋਕੀ ਜ਼ਾਹਿਰ ਹੈ ਮਜ਼ਾਕ ਉਡਾਉਣਗੇ। ਅੱਛਾ, ਮੈਂ ਤੁਹਾਨੂੰ ਦੱਸਣਾ ਹੁੰਦਾ ਵੀ ਹਰ ਬੰਦੇ ਦੇ ਅੰਦਰ ਇੱਕ ਨਾ ਇੱਕ ਆਸਿਮ ਮੁਨੀਰ ਮੌਜੂਦ ਹੈ।
ਹਰ ਬੰਦੇ ਦੇ ਅੰਦਰ ਉਹਨੂੰ ਤਾਕਤ ਮਿਲਣ ਦੀ ਲੋੜ ਹੈ। ਇਹ ਜ਼ਰਾ ਬਾਵਲਪੁਰ ਦੇ ਵਿੱਚ ਲੇਡੀ ਕਾਂਸਟੇਬਲ ਬੱਚਿਆਂ ਦੇ ਸਾਹਮਣੇ ਖਾਤੂਨ ਦੇ ਉੱਤੇ ਤਸ਼ੱਦਦ ਕਰ ਰਹੀ ਹੈ। ਮਸਲਾ ਕੋਈ ਘਰ ਦਾ ਕਬਜ਼ਾ ਸ਼ਬਜ਼ਾ ਖਾਲੀ ਕਰਾਉਣਾ ਹੈ, ਲੇਕਿਨ ਸਿਰਫ 4 ਛਿੱਲੜ ਲਾ ਦਿੱਤੇ ਹੋਣੇ ਨੇ, ਮਤਲਬ ਪੈਸੇ ਲਾ ਦਿੱਤੇ ਹੋਣੇ ਨੇ, ਤੇ ਇਹ ਖਾਤੂਨ ਵੇਖੋ ਉਹਦੇ ਬੱਚਿਆਂ ਦੇ ਸਾਹਮਣੇ ਉਹਨੂੰ ਮਾਰ ਰਹੀ ਹੈ। ਫਿਰ ਇਹ ਖੁਦ ਹੀ ਆਪਣੀ ਮੋਰਲ ਪੁਲਿਸ ਬਣ ਜਾਂਦੇ ਨੇ ਲੋਕ ਅੰਦਰ ਹੀ। ਉਹ ਖਾਤੂਨ ਨੇ ਘਰ ਛੱਡਣ ਤੇ ਇਨਕਾਰ ਕਰ ਦਿੱਤਾ ਹੋਣਾ, ਤੇ ਇਹਨੇ ਹੁਣ ਅੱਗੋਂ ਕਹਿਣਾ ਹੈ, ਅਗਰ ਇਹਨੂੰ ਪੁੱਛੋਗੇ ਵੀ ਤੁਹਾਨੂੰ ਨਹੀਂ ਪਤਾ ਜੀ ਇਹ ਕਿੱਡੀ ਬਦਤਮੀਜ਼ ਹੈ, ਇਹਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਸੀ। ਅੱਛਾ, ਅਗਰ ਬਦਤਮੀਜ਼ੀ ਕੀਤੀ ਸੀ ਤੇ ਤੂੰ ਵੀ ਅੱਗੋਂ ਕੁੜੀਏ ਬਦਤਮੀਜ਼ੀ ਕਰ ਲੈਂਦੀ। ਇਹ ਮਾਰਨਾ ਉਹਦੇ ਬੱਚਿਆਂ ਦੇ ਸਾਹਮਣੇ ਇਹ ਕਿੱਥੋਂ ਦਾ ਕਾਨੂੰਨ ਹੈ? ਲੇਕਿਨ ਇੱਥੇ ਕਿਹੜਾ ਕੋਈ ਪੁੱਛਣ ਵਾਲਾ? ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ, ਇੱਥੇ ਨਾ ਕੋਈ ਆਈਨ ਹੈ, ਨਾ ਕੋਈ ਕਾਨੂੰਨ ਹੈ, ਨਾ ਕੋਈ ਅਦਾਲਤ ਰਹਿ ਗਈ ਹੈ, ਨਾ ਕੋਈ ਇਨਸਾਫ ਹੈ, ਤੇ ਇੱਥੇ ਕਿਹੜੀ ਗੱਲ ਹੈ? ਲੇਕਿਨ ਇਹ ਲੋਕੀ ਜਦੋਂ ਆਪ ਫਸਦੇ ਨੇ, ਇਹੀ ਹੁਣ ਕਾਂਸਟੇਬਲ ਜਿਹੜੀ ਹੈ, ਜ਼ਾਹਿਰ IG ਤੇ ਨਹੀਂ ਆਇਆ ਨਾ, ਆਪ ਵੀ ਤੇ ਵਿਚਾਰੀ ਮਾੜੀ ਹੈ। ਜਿਸ ਵੇਲੇ ਇਹਨੇ ਫਸਣਾ, ਇਹਦੇ ਨਾਲ ਇਹਦੇ ਤੋਂ ਤਾਕਤਵਰ ਨੇ, ਇਹਦੇ ਤੋਂ ਉੱਤੇ ਜਿਹਦੇ ਕੋਲ ਤਾਕਤ ਹੋਣੀ ਹੈ, ਉਹਨੇ ਜਦੋਂ ਇਹਦੇ ਨਾਲ ਧੱਕਾ ਕਰਨਾ ਹੈ, ਤਾਂ ਉਦੋਂ ਇਹਨੇ ਆਖਣਾ ਮੈਂ ਗਰੀਬ ਨਹੀਂ, ਵੇਖੋ ਮੇਰੇ ਨਾਲ ਇਹ ਕਰ ਦਿੱਤਾ। ਬਾਕੀ ਹਾਲ ਇਹ ਹੈ ਕਿ ਜਿਹਨੂੰ ਉੱਥੇ ਤਾਕਤ ਮਿਲਦੀ ਹੈ, ਜਿਹਦਾ ਉੱਥੇ ਵਸ ਚੱਲਦਾ ਹੈ, ਉਹ ਆਪਣੇ ਤੋਂ ਮਾੜੇ ਨੂੰ ਫੇਂਕ ਕੇ ਰੱਖ ਕੇ ਜਿਹੜਾ ਰਾਜ਼ੀ ਹੈ। ਤੁਸੀਂ ਗੌਰ ਕੀਤਾ ਹੋਏਗਾ ਕਿ ਜਿਹੜਾ ਬੰਦਾ ਪੈਦਲ ਤੁਰਨ ਡਿਆ, ਅਗਰ ਸਾਈਕਲ ਵਾਲਾ ਹੈ ਤਾਂ ਉਹ ਵੀ ਉਹਦੇ ਅੱਗੋਂ ਦੀ ਲੰਘਣ ਦੀ ਕੋਸ਼ਿਸ਼ ਕਰਦਾ, ਪੈਦਲ ਦਾ ਇੰਤਜ਼ਾਰ ਨਹੀਂ ਕਰਦਾ ਵੀ ਉਹ ਸੜਕ ਕ੍ਰਾਸ ਕਰ ਲਏ। ਮੋਟਰਸਾਈਕਲ ਵਾਲਾ ਸਾਈਕਲ ਵਾਲੇ ਦੇ ਉੱਤੋਂ ਦੀ ਲੰਘਦਾ ਹੈ, ਤੇ ਗੱਡੀ ਵਾਲਾ ਜਿਹੜਾ ਉਹ ਮੋਟਰਸਾਈਕਲ ਵਾਲੇ ਤੋਂ ਵੀ ਉੱਤੋਂ ਦੀ ਲੰਘਣ ਦੀ ਕੋਸ਼ਿਸ਼ ਕਰਦਾ। ਮਤਲਬ ਕੋਈ ਰੋਕ ਕੇ ਰਾਜ਼ੀ ਨਹੀਂ ਹੈ, ਕੋਈ ਦੂਜੇ ਦੇ ਜਿਹੜੇ ਹਕੂਕ ਨੇ ਉਹਨਾਂ ਨੂੰ ਰਿਸਪੈਕਟ ਕਰਕੇ ਕਿਸੇ ਸੂਰਤ ਵੀ ਰਾਜ਼ੀ ਨਹੀਂ ਹੈ। ਹਰ ਪਾਸੇ ਫਰੌਨੀਅਤ ਹੈ, ਉਹ ਭਾਵੇਂ ਨਿਚਲਾ ਲੈਵਲ ਹੈ ਤੇ ਭਾਵੇਂ ਉਤਲਾ ਲੈਵਲ ਹੈ। ਅੱਗੋਂ ਜਨਾਬ ਇੱਕ ਹੋਰ ਨਵਾਂ ਰੌਲਾ ਪੈ ਗਿਆ, ਉਹ ਅਦਾਕਾਰਾ ਰੇਸ਼ਮ ਸਾਹਿਬਾ ਤੇ ਦੀਦਾਰ। ਹੁਣ ਕਈਆਂ ਨੇ ਕਹਿਣਾ ਜੀ ਇਹ ਗਿੱਲ ਸਾਹਿਬ ਦੇਖੋ ਕਿਹੋ ਜਿਹੀਆਂ ਖਬਰਾਂ ਕਵਰ ਕਰਦੇ ਨੇ। ਭਾਈ ਜੀ ਹੁਣ ਰੌਲਾ ਹੈ ਕਿ ਇਹਦੇ ਵਿੱਚ ਪੰਜਾਬ ਗਵਰਨਮੈਂਟ ਪੈ ਗਈ ਹੈ। ਹੁਣ ਜਿਹੋ ਜਿਹੀ ਗਵਰਨਮੈਂਟ ਹੈ, ਉਹਨਾਂ ਦੀਆਂ ਜਿਹੋ ਜਿਹੀਆਂ ਖਬਰਾਂ ਨੇ ਮੈਂ ਉਹੀ ਰੱਖਣੀਆਂ ਤੁਹਾਡੇ ਸਾਹਮਣੇ। ਹੁਣ ਮਰੀਮ ਨਵਾਜ਼ ਸਾਹਿਬਾ ਜਾਂ ਅਜ਼ਮਾ ਬੁਖਾਰੀ ਸਾਹਿਬਾ ਦੇ ਫੇਵਰੇਟ ਕੰਮ ਹੀ ਇਹ ਨੇ, ਤੇ ਮੈਨੂੰ ਦੱਸੋ ਮੈਂ ਖਬਰਾਂ ਕੀ ਫਰਾਂਸ ਤੋਂ ਲਿਆ ਕੇ ਦਿਆਂ ਤੁਹਾਨੂੰ? ਹੁਣ ਗੱਲ ਇਹ ਬਣੀ ਕਿ 2 ਅਦਾਕਾਰਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ, ਜਿਹਦਾ ਸਾਨੂੰ ਤਾਂ ਜ਼ਾਹਿਰ ਹੈ ਪਤਾ ਨਹੀਂ ਸੀ ਲੱਗਣਾ। ਉਹ ਕੋਈ ਅਦਾਕਾਰਾ ਦੀਦਾਰ ਹੈ ਤੇ ਕੋਈ ਰੇਸ਼ਮ ਸਾਹਿਬਾ ਨੇ, ਉਹਨਾਂ ਨੇ ਇੱਕ ਦੂਜੇ ਨੂੰ ਮਾੜਾ ਚੰਗਾ ਬੋਲ ਦਿੱਤਾ। ਲੇਕਿਨ ਵਿੱਚ ਅਜ਼ਮਾ ਬੁਖਾਰੀ ਆ ਗਏ, ਉਹਨਾਂ ਕਿਹਾ ਜੀ ਤੁਸੀਂ ਹੁਣ ਜਿਹੜਾ ਨੇ ਇੱਕ ਦੂਸਰੀ ਦੇ ਕੋਲੋਂ ਮਾਫੀ ਮੰਗ ਲੈ। ਉਹਦੇ ਵਿੱਚ ਮੇਰਾ ਖਿਆਲ ਹੈ ਕਿ ਜਿਹੜੀਆਂ ਰੇਸ਼ਮ ਸਾਹਿਬਾ ਨੇ ਉਹ ਜ਼ਰਾ ਪਟਵਾਰੀ ਨੇ, ਜ਼ਿਆਦਾ ਨੂਨ ਦੇ ਸਪੋਰਟਰ ਵੋਟਰ ਨੇ, ਅਤੇ ਉਹਨਾਂ ਨੇ ਕਿਉਂਕਿ ਉਹ ਨੂਨ ਮੀਆਂ ਦੇ ਨਾਰੇ ਵੱਜਣਗੇ ਵਾਲਾ ਮਾਮਲਾ ਜ਼ਿਆਦਾ, ਅਤੇ ਉਹਨਾਂ ਨੇ ਉਸ ਐਕਟਰਸ ਦੇ ਮਗਰ ਲੱਗ ਕੇ ਤੇ ਦੂਜੀ ਐਕਟਰਸ ਨੂੰ ਕਹਿ ਦਿੱਤਾ ਕਿ ਤੂੰ ਮਾਫੀ ਮੰਗ ਲੈ। ਉਹਨੇ ਕਿਹਾ ਮੇਰੇ ਕੋਲੋਂ ਜ਼ਬਰਦਸਤੀ ਕੋਈ ਮਾਫੀ ਨਹੀਂ ਮੰਗਵਾ ਸਕਦਾ। ਹੁਣ ਵੇਖਦੇ ਹਾਂ ਵੀ ਉਸ ਅਦਾਕਾਰਾਂ ਨਾਲ ਕਰਦੇ ਕੀ ਨੇ। ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਨਸੀਮ ਸ਼ਾਹ ਦਾ ਹਾਲ ਹੀ ਦੇ ਵਿੱਚ ਇਹਨਾਂ ਨੇ ਕੀ ਹਾਲ ਕੀਤਾ, ਇੱਕ ਟਵੀਟ ਕੀਤਾ ਸੀ, ਉਹਨੂੰ PSL ਤੋਂ ਹੀ ਬਾਹਰ ਕਢਵਾ ਦਿੱਤਾ। ਇਹਨਾਂ ਨੂੰ ਜਿਹੜਾ ਇਨਕਾਰ ਕਰਦਾ ਹੈ, ਜਿੱਡੇ ਕਿ ਫਰੌਨ ਨੇ, ਉਹ ਤਾਂ ਫਿਰ ਕੰਮ ਛੱਡਦੇ ਨਹੀਂ। ਲੇਕਿਨ ਇਹ ਸੋਚ ਲਓ ਆਪੇ ਹੀ ਕਿ ਇਹਨਾਂ ਦੀ ਜਿਹੜੀ ਪੰਜਾਬ ਦੀ ਇਨਫੋਰਮੇਸ਼ਨ ਮਿਨਿਸਟਰ ਹੈ ਉਹ ਕਿੱਡੀ ਕੁ ਵਿਹਲੀ ਹੈ। ਤੁਸੀਂ ਗੌਰ ਕਰ ਲਓ ਵੀ ਅਦਾਕਾਰਾਂ ਦੀ ਜਿਹੜੀ ਆਪਸ 'ਚ ਸੋਸ਼ਲ ਮੀਡੀਆ 'ਤੇ ਨੋਕ ਝੋਕ ਹੈ, ਉਹ ਬਾਜੀ ਸਾਡੀ ਜਿਹੜੀ ਹੈ ਉਹਦੇ ਵਿੱਚ ਜਾ ਕੇ ਵੀ ਸੁਲ੍ਹਾ ਕਰਵਾਉਂਦੀ ਫਿਰਦੀ ਹੈ। ਅਗਲੀਆਂ ਗੱਲਾਂ ਜਿਹੜੀਆਂ ਨੇ ਉਹ ਤੁਸੀਂ ਆਪ ਸੋਚ ਲਓ। ਅੱਛਾ ਜੀ, ਅੱਗੇ ਇਹ ਇੱਕ ਹੋਰ ਸਾਡੇ ਕੋਲ ਖਬਰ ਆਈ ਹੈ ਕਿ ਪੰਜਾਬ ਪੁਲਿਸ ਦੇ ਅਹਿਲਕਾਰ ਨੇ ਇਸ ਜਵਾਨ ਨੂੰ ਲੈ ਕੇ ਜਾ ਰਹੇ ਨੇ ਅਦਾਲਤ 'ਚ ਪੇਸ਼ ਕਰਨ। ਜ਼ਾਹਿਰ ਹੈ ਕਾਨੂੰਨ 'ਤੇ ਅਮਲ ਕਰਵਾਉਣਾ ਚਾਹੁੰਦੇ ਨੇ, ਲੇਕਿਨ ਆਪ ਵੇਖੋ ਕਿੰਨੇ ਕਾਨੂੰਨ ਤੋੜ ਰਹੇ ਨੇ। ਇੱਕ ਤੇ ਇਹਨੂੰ ਵਿਚਕਾਰ ਪਾਇਆ, ਹੱਥਕੜੀ ਲਾ ਕੇ ਪਹਿਲਾ ਕਾਨੂੰਨ ਇਹ ਤੋੜਿਆ, ਡਬਲ ਸਵਾਰੀ ਦੀ ਪਾਬੰਦੀ ਉਹ ਕਾਨੂੰਨ ਤੋੜਿਆ, ਹੈਲਮਟ ਨਹੀਂ ਪਾਇਆ ਉਹ ਕਾਨੂੰਨ ਤੋੜਿਆ, ਨੰਬਰ ਪਲੇਟ ਮੋਟਰਸਾਈਕਲ ਦੀ ਨਹੀਂ ਹੈਗੀ ਉਹ ਕਾਨੂੰਨ ਤੋੜਿਆ। ਲੇਕਿਨ ਅਦਾਲਤ ਇਸ ਬੰਦੇ ਨੂੰ ਲਿਜਾ ਕੇ ਇਸ ਮਾੜੇ ਬੰਦੇ ਨੂੰ ਹਾਜ਼ਰ ਕਰਨਾ ਹੈ, ਔਰ ਜੇ ਇੱਧਰ ਉੱਧਰ ਹੋਇਆ ਤਾਂ 2 ਚਪੇੜਾਂ ਵੀ ਮਾਰ ਦੇਣੀਆਂ ਨੇ ਇਹਨੂੰ, ਕਿਉਂਕਿ ਕਾਨੂੰਨ ਦੇ ਉੱਤੇ ਅਮਲ ਦਰਾਮਦ ਹੋ ਰਿਹਾ। ਇਹ ਸਾਰਾ ਕੰਮ ਜਿਹੜਾ ਸਾਰੇ ਕਾਨੂੰਨ ਤੋੜ ਕੇ ਹੋ ਕੀ ਰਿਹਾ, ਕਾਨੂੰਨ 'ਤੇ ਅਮਲ ਦਰਾਮਦ ਕਰਵਾ ਰਹੇ। ਇਹ ਅਸਲ ਸੂਰਤ ਹਾਲ ਹੈ ਪਾਕਿਸਤਾਨ ਦੀ। ਜਿਹੜਾ ਮਾੜਾ ਹੈ ਉਹਨੂੰ ਤੁੰਨ ਕੇ ਰੱਖੋ, ਤੇ ਜਿਹੜਾ ਤਗੜਾ ਇਹ ਹੀ ਪੁਲਿਸ ਵਾਲੇ ਉਹਨੂੰ ਮਾਰਦੇ ਨੇ ਸਲੂਟ ਉਹਦੀ। ਇਹ ਪੁਲਿਸ ਵਾਲੇ ਇਹ ਕੀ, ਇਹਨਾਂ ਦੇ SP ਜਿਹੜੇ ਨੇ ਉਹ ਪੈਨਸਲ ਡਿੱਗ ਜਾਏ ਤੇ ਚੁੱਕ ਕੇ ਦਿੰਦੇ ਨੇ, ਨਾਲ ਸਲਾਮ ਮਾਰਦੇ ਨੇ, ਤੇ ਮਾੜਾ ਜਿਹੜਾ ਉਹਨੂੰ ਛੱਤਰ ਮਾਰਦੇ ਨੇ ਤੇ ਤਗੜੇ ਨੂੰ ਸਲੂਟ ਮਾਰਦੇ ਨੇ। ਇਹ ਹੀ ਰਿਵਾਜ ਹੈ ਉੱਥੋਂ ਦਾ। ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖਾ।